ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਕਹਿੰਦੇ ਪਰਨੀਤ ਕੌਰ ਵੀ ਜਾਵੇਗੀ ਭਾਜਪਾ 'ਚ। ਮੈਨੂੰ ਲੱਗਦਾ ਪਤਾ ਤਾਂ ਸੀਗਾ ਹੀ, ਅਕਸਰ ਖੁਲਾਸਾ ਹੋ ਗਿਆ ਹੁਣ। ਹਾਂ, ਤੇ ਉਹ ਇੱਕ ਨਾ ਫਿਲਮ ਸੀ, ਉਹਦੇ ਚ ਗਾਣਾ ਸੀ ਨਾ, ਸਾਤ ਸਮੰਦਰ ਪਾਰ ਮੈਂ ਤੇਰੇ ਪਿੱਛੇ ਪਿੱਛੇ ਆ ਗਈ। ਤਾਂ ਗੱਲ ਇਹ ਆ ਕਿ ਬਈ ਹੁਣ ਜਦੋਂ ਅਮਰਿੰਦਰ ਸਿੰਘ ਚਲੇ ਗਏ, ਜਦੋਂ ਉਹਨਾਂ ਦੀ ਧੀ ਰਾਣੀ ਜੈ ਇੰਦਰ ਕੌਰ ਜੀ ਚਲੇ ਗਏ, ਤਾਂ ਫਿਰ ਪਰਨੀਤ ਕੌਰ ਜੀ ਕਰਨਗੇ ਵੀ ਕੀ ਕਾਂਗਰਸ 'ਚ ਰਹਿ ਕੇ। ਵੈਸੇ ਇਹ ਗੱਲ ਇਹ ਆ ਕਿ ਜਿਵੇਂ ਆਪਾਂ ਕਹਿ ਲਈਏ ਨਾ ਕਿ ਇੱਕ ਧੱਕੇ ਦਾ ਰਿਸ਼ਤਾ ਸੀਗਾ। ਕਾਂਗਰਸ ਇਹ ਮਤਲਬ ਕਿ ਕੁਝ ਬਹੁਤਾ ਕਰ ਨਹੀਂ ਸੀ ਸਕਦੀ, ਇਹਨਾਂ ਦੇ ਕੋਲ ਮੈਂਬਰ ਪਾਰਲੀਮੈਂਟ ਜਾਂ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਟੱਸਲ ਵਾਲਾ ਮਸਲਾ ਇਹਨਾਂ ਦਾ, ਤਾਂ ਉਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਇਹ ਕੋਈ ਕਦਮ ਚੁੱਕ ਨਹੀਂ ਸਕੇ, ਸਗੋਂ ਫਜ਼ੀਅਤ ਹੀ ਕਰਵਾਈ, ਕਾਰਵਾਈ ਕਰਨੀ ਸੀ ਪਹਿਲਾਂ ਹੀ ਕਰ ਦਿੰਦੇ। ਹਾਂ ਚਲੋ ਇਹ ਹੁੰਦਾ ਕਿ ਟਾਈਮ ਲੰਘ ਜਾਂਦਾ ਹੁੰਦਾ, ਜਿੱਦਾਂ ਹੁਣ ਇਹਨਾਂ ਨੂੰ ਨੋਟਿਸ ਘੱਲਿਆ, ਨੋਟਿਸ ਦਾ ਜਵਾਬ ਦੇਊਗੇ ਕਿ ਨਹੀਂ ਦੇਊਗੇ ਪਰਨੀਤ ਕੌਰ ਜੀ ਤੇ ਨਿਰਭਰ ਕਰਦਾ। ਉਸ ਤੋਂ ਬਾਅਦ ਫਿਰ ਹੋਣਾ ਕੀ ਹੈ ਕਿ ਇਹ ਪਾਰਟੀ ਜੁਆਇਨ ਕਰ ਲੈਣਗੇ। ਜੋ ਚਰਚੇ ਨੇ ਵੈਸੇ ਤੇ ਕਹਿੰਦੇ ਆ ਕਿ 29 ਜਨਵਰੀ ਵਾਲੀ ਜਿਹੜੀ ਪਟਿਆਲਾ ਰੈਲੀ ਰੱਖੀ ਗਈ ਸੀਗੀ, ਇਹਨਾਂ ਨੇ ਉਹਦੇ 'ਚ ਹੀ ਉਹ ਜਿਹੜਾ ਹੁੰਦਾ ਨਾ ਉਹਨਾਂ ਦਾ ਭਗਵਾਂ ਸਾਫਾ ਪਾ ਲੈਣਾ ਸੀਗਾ ਗੱਲ 'ਚ। ਪਰ ਉਹ 29 ਜਨਵਰੀ ਵਾਲੀ ਜਿਹੜੀ ਰੈਲੀ ਸੀਗੀ ਉਹ ਰੱਦ ਹੋ ਗਈ, ਜਿਹਦੇ ਕਰਕੇ ਇਹ ਮਾਮਲਾ ਜਿਹੜਾ ਪੋਸਟਪੋਨ ਹੋ ਗਿਆ। ਹੁਣ ਇਹ ਚਰਚੇ ਨੇ ਕਿ ਇਹ ਜਿਹੜਾ ਨੋਟਿਸ ਘਲਾ ਦਿੱਤਾ ਗਿਆ ਕੱਲ ਖੜਗੇ ਸਾਹਿਬ ਵੱਲੋਂ, ਖੜਗੇ ਸਾਹਿਬ ਨੇ ਜਿਹੜਾ ਨੋਟਿਸ ਘੱਲਿਆ ਕਿ 3 ਦਿਨ ਦੇ ਅੰਦਰ ਅੰਦਰ ਜਵਾਬ ਦਿਓ ਕਿ ਕਿਉਂ ਨਾ ਤੁਹਾਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ। ਤਾਂ ਇਸ ਨੋਟਿਸ ਤੋਂ ਬਾਅਦ ਹੁਣ ਚਰਚੇ ਬਹੁਤ ਜ਼ਿਆਦਾ ਨੇ ਪਟਿਆਲੇ ਦੀਆਂ ਸਫਾਂ ਦੇ ਵਿੱਚ ਕਿ ਪਰਨੀਤ ਕੌਰ ਵੀ ਭਾਜਪਾ ਜੁਆਇਨ ਕਰਨਗੇ। ਕਿਉਂ? ਉਹਦਾ ਇੱਕ ਵੱਡਾ ਕਾਰਨ ਹੈ, ਹਾਲਾਂਕਿ ਪਰਨੀਤ ਕੌਰ ਜੀ ਸਾਹਮਣੇ ਨਹੀਂ ਆਏ, ਪਰ ਉਹਨਾਂ ਦੀ ਜੋ ਧੀ ਹੈ ਜਿਹੜੀ ਇਸ ਵੇਲੇ ਇਹਨਾਂ ਦੀ ਸਿਆਸੀ ਵਿਰਾਸਤ ਨੂੰ ਅੱਗੇ ਤੋਰ ਰਹੀ ਹੈ, ਉਹਦਾ ਸਪਸ਼ਟ ਕਹਿਣਾ ਹੈ ਕਿ ਮੇਰੇ ਮਾਤਾ ਜੀ ਰਾਜਨੀਤੀ 'ਚ ਸਰਗਰਮ ਰਹਿਣਗੇ। ਹੁਣ ਜਦੋਂ ਕਾਂਗਰਸ ਦੇ ਵਿੱਚ ਤੁਹਾਡਾ ਕੋਈ ਸਪੇਸ ਨਹੀਂ ਹੋਏਗਾ, ਕਾਂਗਰਸ ਦੇ ਵਿੱਚ ਤੁਹਾਡੀ ਕੋਈ ਬਹੁਤੀ ਇੱਜ਼ਤ ਨਹੀਂ ਹੋਏਗੀ, ਤਾਂ ਜਾਓਗੇ ਕਿੱਥੇ? ਹੁਣ ਇਹ ਤੇ ਹੈ ਨੀ ਗਾ ਕਿ ਅੱਗੇ ਕੈਪਟਨ ਨੇ ਖਿੱਦੋ ਖੁੰਡੀ ਜੀ ਵਾਲੀ ਬਣਾਈ ਸੀ ਪਾਰਟੀ, ਐਵੇਂ ਮਾੜਾ ਜਿਹਾ ਤੁਹਾਨੂੰ ਪਤਾ ਹੀ ਛਲਾਵਾ ਜਿਹਾ ਕੀਤਾ ਕਿ ਕੀ ਹੁਣ ਬੀਬੀ ਪਰਨੀਤ ਕੌਰ ਆਪਣੀ ਅੱਡ ਪਾਰਟੀ ਬਣਾਵੇਗੀ? नहीं, ऐसा तो संभव नहीं है। तो फिर जाना किथे आ? अब यहाँ से कहाँ जाए हम? ਤਾਂ ਬਈ ਹੁਣ ਐਦੋਗਾ ਕਿੱਥੇ ਜਾਣਾ? ਤਾਂ ਫਿਰ ਉਹ ਪਿੱਛੇ ਪਿੱਛੇ ਜਾਣਗੇ ਅਮਰਿੰਦਰ ਸਿੰਘ ਦੇ। ਮਤਲਬ ਇਹ ਹੋਆ ਕਿ ਜੇ ਉਹ ਸਿਆਸਤ 'ਚ ਸਰਗਰਮ ਰਹਿੰਦੇ ਨੇ, ਜਿਵੇਂ ਉਹਨਾਂ ਦੀ ਧੀ ਕਹਿ ਰਹੇ ਨੇ, ਤਾਂ ਫਿਰ ਉਹ ਉੱਥੇ ਹੀ ਜਾਣਗੇ, ਭਾਜਪਾ 'ਚ ਹੀ ਜਾਣਗੇ। ਅੱਜ ਚਲੇ ਜਾਣ, ਭਲਕੇ ਚਲੇ ਜਾਣ। ਪਰ ਗੱਲ ਇਹ ਆ ਕਿ ਹੁਣ ਉਹਨਾਂ ਨੇ ਆਪਣਾ ਜਿਹੜਾ ਕਾਰਜਕਾਲ ਹੈ ਬਤੌਰ MP, ਉਹ ਤਕਰੀਬਨ ਲਾ ਲਓ ਕਿ 4 ਸਾਲ ਦਾ ਪੂਰਾ ਕਰ ਲਿਆ ਤੇ 6 ਮਹੀਨੇ ਹੋਰ ਪੈ ਗਏ, ਇਲੈਕਸ਼ਨ ਹੋਣਾ ਨਹੀਂ। ਤਾਂ ਇਸ ਤਰ੍ਹਾਂ ਉਹ ਕਰਦੇ ਕਰਦੇ ਮਤਲਬ ਕਿ ਆਪਣੀ ਜਿਹੜੀ ਟੈਨਿਓਰ ਸੀਗੀ ਉਹਨਾਂ ਦੀ ਬਤੌਰ ਮੈਂਬਰ ਪਾਰਲੀਮੈਂਟ, ਉਹ ਉਹਨਾਂ ਨੇ ਪੂਰੀ ਕਰ ਲਈ ਆ। ਕਾਂਗਰਸ ਦੀ ਇਹ ਫੇਲੀਅਰ ਰਹੀ ਹੈ ਕਿ ਜਿਸ ਨੇਤਾ ਨੇ ਜੀ, ਜਿਸ ਲੀਡਰ ਨੇ ਆਪਣੇ ਪਤੀ ਦੇ ਹੱਕ ਦੇ ਵਿੱਚ ਰਾਜਨਾਥ ਸਿੰਘ ਨਾਲ ਰੋਡ ਸ਼ੋਅ ਕਰ ਦਿੱਤਾ, ਜਿਸ ਪਰਨੀਤ ਕੌਰ ਨੇ ਆਪਣੇ ਉਮੀਦਵਾਰ ਦਾ ਕਹਿ ਲਓ ਕਿ ਸਮਰਥਨ ਕਰਨ ਦੀ ਥਾਂ ਤੇ ਜਾ ਕੇ ਸੰਜੀਵ ਬਿੱਟੂ ਦਾ ਸਪੋਰਟ ਕੀਤਾ ਖੁੱਲੇ ਰੂਪ ਦੇ ਵਿੱਚ, ਕਿਸੇ ਵੀ ਕਾਂਗਰਸ ਦੇ ਪ੍ਰੋਗਰਾਮ ਨੂੰ, ਕਾਲ ਨੂੰ ਉਹਨਾਂ ਨੇ ਕਦੇ ਸੀਰੀਅਸਲੀ ਲਿਆ ਹੀ ਨਹੀਂ। ਤਾਂ ਉਹਨਾਂ ਨੂੰ ਇਹ ਅੱਜ ਤੱਕ ਬਰਤਰਫ ਨਾ ਕਰ ਸਕੇ, ਮੁਅੱਤਲ ਨਾ ਕਰ ਸਕੇ, ਕੋਈ ਠੋਸ ਕਾਰਵਾਈ ਦੀ ਜ਼ਦ 'ਚ ਨਹੀਂ ਲਿਆ ਸਕੇ। ਤਾਂ ਇਹ ਇਹਨਾਂ ਦੀ ਆਪਣੀ ਸਰਗਰਮੀ ਤੇ ਜਾਂ ਕਹਿ ਲਓ ਕਿ ਆਪਣੀ ਪਾਰਟੀ ਦੀ ਜਿਹੜੀ ਕਹਿ ਲਓ ਕਿ ਥੋੜੀ ਹੁੰਦੀ ਨਾ ਗੜਸ, ਕਿ ਉਹਦੇ ਤੇ ਬਹੁਤ ਵੱਡਾ ਸਵਾਲ ਆ। ਨਹੀਂ ਬਿਲਕੁਲ ਜੀ, ਸਾਰੇ ਜਾਣੇ ਇਹੀ ਸੋਚੀ ਜਾਂਦੇ ਸੀਗੇ ਵੀ ਭਾਈ ਇਹ ਚੱਲ ਕੀ ਜਿਹੜਾ ਹੋ ਰਿਹਾ ਆ, ਤੇ ਹੁਣ ਵੀ ਅਜੇ ਕਾਰਨ ਪੁੱਛਣ ਹੀ ਦਏ ਆ ਵੀ ਕਿਉਂ ਨਾ ਕੱਢ ਦਿੱਤਾ ਜਾਵੇ। ਹੈ ਏਦਾਂ ਲੱਗਦਾ ਵੀ ਦੰਦ ਦੁੰਦ ਇਹਨਾਂ ਦੇ ਕਾਰਨ ਤੇ ਦੇਖੋ ਇਹ ਤੇ ਹੁਣ ਫਾਰਮੈਲਿਟੀਆਂ ਨੇ, ਤੇ ਜਿੱਦਾਂ ਕਹਿ ਲਓ ਕਿ ਉਹ ਰਸਮ ਹੁੰਦੀ ਹੈ ਨਾ ਕਿ ਬਸ ਉਹ ਰਸਮ ਕਰ ਰਹੇ ਨੇ, ਬਾਕੀ ਤੇ ਸਾਰਾ ਪਤਾ ਹੀ ਹੈ। ਵੈਸੇ ਸੁਖਜਿੰਦਰ ਰੰਧਾਵਾ ਜਾਂ ਆਪਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੇਖੀਏ, ਉਹ ਸਾਰੇ ਹੀ ਇਹਦੀ ਮੁਖਾਲਫਤ ਕਰ ਚੁੱਕੇ ਕਿ ਇਹਨਾਂ ਦਾ ਬਈ ਹੁਣ ਕੰਮ ਕੀ ਰਹਿ ਗਿਆ, ਚਲੋ ਜਾਓ ਇਹਨਾਂ ਨੂੰ ਤੋਰੋ ਘਰ ਨੂੰ। ਸਹੀ ਗੱਲ ਆ। ਕੀ ਇਹਨਾਂ ਨੂੰ ਇਹ ਡਰ ਸੀਗਾ ਵੀ ਉੱਥੇ MP ਘੱਟ ਜਾਣੇ ਸਾਡੇ?
ਕਾਂਗਰਸ ਨੂੰ। ਐਮਪੀ ਤਾਂ ਚਲੋ ਮਤਲਬ ਕਿ ਹਾਂ ਇਹ ਹੈ ਕਿ ਇੱਕ ਚਲੋ ਜਿਵੇਂ ਮਰਜ਼ੀ ਤੁਰੇ ਫਿਰਦੇ ਆ ਕਿ ਖਾਤੇ 'ਚ ਤਾਂ ਕਾਂਗਰਸ ਦੇ ਹੀ ਹੈ। ਫਿਰ ਕੱਲ ਨੂੰ ਚੋਣ ਵੀ ਲੜਨੀ ਪੈਣੀ ਸੀਗੀ ਨਾ। ਇਹਨਾਂ ਨੂੰ ਇਹ ਵੀ ਡਰ ਸੀਗਾ ਉਸ ਵੇਲੇ ਕਿ ਜੇ ਕੋਈ ਜ਼ਿਮਨੀ ਚੋਣ ਆ ਗਈ ਤਾਂ ਇਹ ਵੀ ਆ। ਹੁਣ ਵੀ ਜੇ ਮੰਨ ਲਓ ਪਟਿਆਲਾ ਦੀ ਕੋਈ ਜ਼ਿਮਨੀ ਚੋਣ ਹੁੰਦੀ ਆ ਤਾਂ ਕਾਂਗਰਸ ਦੇ ਖਾਤੇ ਚੋਂ ਨਿਕਲ ਕੇ ਸੀਟ ਉਧਰ ਚਲੇ ਗਏ ਤਾਂ ਫਿਰ ਉਹ ਵੀ ਤਾਂ ਘਾਟਾ ਹੈ ਨਾ। ਜੀ ਮੈਨੂੰ ਇਹ ਲੱਗਦਾ ਵੀ ਤਾਂ ਦਿੱਕਤ ਹੈ। ਲੌਂਗ ਟਰਮ ਘਾਟਾ ਮਿਲਾ ਦਾ ਇਹ 'ਚ ਜ਼ਿਆਦਾ ਖਵਾ ਲਿਆ ਵੀ ਜਿਹੜੇ ਕੰਮ ਕਰਨ ਵਾਲੇ ਉਹਨਾਂ ਨੂੰ ਸਵਾਹ ਭਰੋਸਾ ਰਹਿਣਾ ਪਾਰਟੀ 'ਚ। ਜੀ ਅਗਲੀ ਹਾਂਜੀ ਬਿਲਕੁਲ ਬਿਲਕੁਲ ਇਦਾਂ ਦੀ ਫਿਰ ਤੁਸੀਂ ਕਿਉਂਕਿ ਦੇਖੋ ਤੁਹਾਡਾ ਫਿਰ ਦੋਗਲਾ ਸਟੈਂਡਰਡ ਹੋ ਜਾਂਦਾ ਹੈ ਨਾ ਕਿ ਕਿੱਥੇ ਤਾਂ ਤੁਸੀਂ ਸੁਰਜੀਤ ਤੇ ਮਾਨ ਵਰਗੇ ਜਿਹੜੇ ਸਿੱਧੂ ਦੇ ਨੇੜਲੇ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਕਿ ਪਾਰਟੀ ਵਿਰੋਧੀ ਕਾਰਵਾਈਆਂ ਕਰਦੇ ਆ, ਤਾਂ ਕਿੱਥੇ ਤੁਸੀਂ ਦੂਸਰੇ ਪਾਸੇ ਇੱਕ ਘਰਾਣੇ ਨੂੰ ਪੂਰਾ ਮੌਕਾ ਦਿੱਤਾ ਖੁੱਲ ਕੇ ਖੇਡਣ ਦਾ। ਜਦ ਤੱਕ ਉਹਨਾਂ ਨੇ ਪਾਰਟੀ ਨਹੀਂ ਬਣਾ ਲਈ, ਜਦ ਤੱਕ ਉਹਨਾਂ ਨੇ ਤੁਹਾਡੇ ਉਲਟ ਪ੍ਰਚਾਰ ਨਹੀਂ ਕੀਤੇ ਔਰ ਜਦ ਤੱਕ ਉਹਨਾਂ ਨੇ ਆਪਣਾ ਪੂਰਾ ਕਾਰਜਕਾਲ ਨਹੀਂ ਕਰ ਲਿਆ। ਹੱਦ ਹੀ ਕਰਤੀ ਵੈਸੇ। ਇਹ ਵੀ ਇੱਕ ਕੇਸ ਸਟੱਡੀ ਬਣ ਗਈ ਆ ਇਤਿਹਾਸ ਲਈ।